ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਵਨ ਵਾਸਤੇ ਆ ਸੋ ਤਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 23 ਤਰੀਕ ਆ, ਦਿਨ ਸੋਮਵਾਰ, ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੰਟੀਕਾ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਐਨਾਹੇਮ ਸਦਰਨ ਕੈਲੀਫੋਰਨੀਆ ਦੀ ਇਸ ਸ਼ਹਿਰ ਦੇ ਮੇਅਰ ਪੰਜਾਬੀ ਮੂਲ ਦਾ ਹੈਰੀ ਸਿੱਧੂ ਜੋ ਸੀ, ਪਿਛਲੇ ਦਿਨਾਂ ਦੇ ਵਿੱਚ FBI ਇਨਵੈਸਟੀਗੇਸ਼ਨ ਕਰ ਰਹੀ ਸੀ, ਖਾਸ ਕਰਕੇ ਉਸ ਮਾਮਲੇ ਨੂੰ ਜਿੱਥੇ ਸਿਟੀ ਨੇ ਇੱਕ ਜਿਹੜਾ ਸਟੇਡੀਅਮ ਸੀ ਉਹ ਸੈੱਲ ਕਰਨਾ ਸੀ ਤੇ ਉਹਦੇ ਵਿੱਚ ਉਹਦੇ ਤੇ FBI ਵੱਲੋਂ ਚਾਰਜਸ ਲਾਏ ਗਏ ਸੀ ਵੀ ਉਸਨੇ ਕਿਕਬੈਕਸ ਲਾਏ ਹੈਗੇ ਆ $1 ਮਿਲੀਅਨ ਦੇ ਕਰੀਬ। ਤੇ ਅੱਜ ਐਨਾਹਿਮ ਦੇ ਮੇਅਰ ਹੈਰੀ ਸਿੱਧੂ ਨੇ ਆਪਣੀ ਪੋਸਟ ਤੋਂ ਅਸਤੀਫਾ ਦੇ ਦਿੱਤਾ ਹੈਗਾ ਆ। ਉਹਨਾਂ ਦੇ ਉੱਤੇ ਫੈਡਰਲ ਪਬਲਿਕ ਕਰਪਸ਼ਨ ਇਨਵੈਸਟੀਗੇਸ਼ਨ ਚੱਲ ਰਹੀ ਆ। $320 ਮਿਲੀਅਨ ਦੀ ਸੇਲ ਹੋਣੀ ਸੀ ਐਂਜਲ ਸਟੇਡੀਅਮ, ਜਿਹਦੇ ਵਿੱਚ ਉਹ ਇੱਕ ਬ੍ਰੋਕਰ ਬਣੇ ਸੀ, ਆਪਣੇ ਪਾਵਰ ਬ੍ਰੋਕਰ ਕਹਿ ਸਕਦੇ ਆ ਆਪਣੇ। ਜਿਹੜੇ ਸਿੱਧੂ ਆ, ਹੈਰੀ ਸਿੱਧੂ, ਉਹਨਾਂ ਦੇ ਅਟਾਰਨੀ ਪੌਲ ਮੇਅਰ ਨੇ ਸਟੇਟਮੈਂਟ ਜਾਰੀ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੇਅਰ ਨੇ ਕੋਈ ਵੀ ਕੰਮ ਗਲਤ ਨਹੀਂ ਕੀਤਾ ਹੈਗਾ, ਨਾ ਹੀ ਕਿਸੇ ਤਰ੍ਹਾਂ ਦੀ ਕੋਈ ਵਾਇਰ ਦੇ ਵਿੱਚ ਰਿਕਾਰਡਡ ਹੈਗਾ ਆ। ਰਿਜ਼ਾਈਨ ਉਹਨਾਂ ਨੇ ਇਸ ਕਰਕੇ ਕੀਤਾ ਕਿ ਜਿਹੜੇ 6 ਹੋਰ ਮੈਂਬਰ ਐਨਾਹੈਮ ਸਿਟੀ ਕੌਂਸਲ ਦੇ ਆ, ਉਹਨਾਂ ਨੇ ਸਿੱਧੂ ਨੂੰ ਕਿਹਾ ਸੀ ਵੀ ਆਪਣੀ ਪੋਜੀਸ਼ਨ ਤੋਂ ਪਿੱਛੇ ਹਟ ਜਾਣ। ਤੇ ਹੁਣ ਦੇਖਦੇ ਆ ਵੀ ਜਿਹੜੇ ਉਹਨਾਂ ਦੇ ਉੱਤੇ FBI ਵੱਲੋਂ ਬ੍ਰਾਈਬਰੀ, ਫਰਾਡ, ਅਬਸਟਰਕਸ਼ਨ ਆਫ ਜਸਟਿਸ, ਬਿਟਨੈਸ ਟੈਂਪਰਿੰਗ ਦੇ ਚਾਰਜਸ ਲਾਏ ਗਏ ਆ। ਉਹ ਜਿਹੜੀ ਔਰੇਂਜ ਕਾਉਂਟੀ ਦੀ ਗ੍ਰੈਂਡ ਜੂਰੀ ਆ ਉਹ ਇਨਵੈਸਟੀਗੇਟ ਕਰੂਗੀ ਤੇ ਕਿੰਨਾ ਕੁ ਜਿਹੜਾ ਉਹਦੇ ਵਿੱਚ ਸੱਚ ਆਉਂਦਾ ਆ ਤੇ ਕਿੰਨਾ ਕੁ ਹੈਰੀ ਸਿੱਧੂ ਕਹਿ ਰਿਹਾ ਵੀ ਉਹ ਸੱਚੇ ਆ, ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬੇਬੀ ਫਾਰਮੂਲਾ, ਜਿਸ ਦੀ ਕਿੱਲਤ ਪੂਰੇ ਇਸ ਟਾਈਮ ਅਮਰੀਕਾ ਦੇ ਵਿੱਚ ਦੇਖੀ ਜਾ ਰਹੀ ਸੀ। ਬੇਬੀ ਫਾਰਮੂਲਾ ਜਰਮਨੀ ਤੋਂ ਜਿਹੜਾ ਇੱਕ ਸਪੈਸ਼ਲ ਉਡਾਨ ਦੇ ਤਹਿਤ ਆਪਰੇਸ਼ਨ ਫਲਾਈ ਫਾਰਮੂਲਾ ਦੇ ਤਹਿਤ ਅਮਰੀਕਾ ਦੇ ਵਿੱਚ ਲੈਂਡ ਹੋ ਚੁੱਕਾ ਆ। ਸੋ ਏਅਰਫੋਰਸ ਦੇ ਪਲੇਨ ਦੀ ਵਰਤੋਂ ਕਰਦੇ ਹੋਏ ਜਰਮਨੀ ਤੋਂ 75,000 ਪਾਊਂਡ ਬੇਬੀ ਫਾਰਮੂਲਾ US ਦੇ ਵਿੱਚ ਲਿਆਂਦਾ ਗਿਆ ਹੈਗਾ ਆ। ਕਹਿੰਦੇ ਵੀ ਇਹ 7800 ਪਾਊਂਡ ਜਿਹੜਾ ਫਾਰਮੂਲਾ ਹੈਗਾ ਆ, ਇਹ 15% ਜਿਹੜੀ ਕਿੱਲਤ ਇਸ ਟਾਈਮ ਲੋਡ ਆ ਉਸ ਨੂੰ ਪੂਰੀਆਂ ਕਰ ਸਕਦਾ ਆ। ਐਗਰੀਕਲਚਰ ਸੈਕਟਰੀ ਟੌਮ ਵਿਲਸੈਕ, ਉਹਨਾਂ ਨੇ ਇੰਡੀਆਨਾਪੋਲਿਸ ਦੇ ਵਿੱਚ ਇਸ ਸ਼ਿਪਮੈਂਟ ਦੀ ਜਿਹੜੀ ਉਹ ਸਵਾਗਤ ਕੀਤੀ ਆ। ਸਾਊਥ ਕੋਰੀਆ ਤੋਂ ਜਾਪਾਨ ਦੇ ਵਿੱਚ ਜਿਹੜੇ ਇਸ ਟਾਈਮ ਰਾਸ਼ਟਰਪਤੀ ਬਾਈਡਨ ਆ ਉੱਥੇ ਪਹੁੰਚੇ ਹੈਗੇ ਆ। ਸੋ ਇਸ ਦੇ ਤਹਿਤ ਆਲਰੇਡੀ ਜਿਹੜਾ ਮਿਸ਼ੀਗਨ ਦੇ ਵਿੱਚ ਬੇਬੀ ਫਾਰਮੂਲਾ ਦਾ ਪਲਾਂਟ ਬੰਦ ਪਿਆ ਸੀ, ਉਸ ਨੂੰ ਚਾਲੂ ਕਰਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈਗੀ ਆ। ਸੋ ਹੁਣ ਦੇਖੋ ਕਿੰਨੀ ਕੁ ਦੇਰ ਤੱਕ ਇਹ ਸ਼ਾਰਟੇਜ ਹੋਰ ਚੱਲੇਗੀ, ਪਰ ਆਲਰੇਡੀ ਬਾਹਰਲੇ ਮੁਲਕਾਂ ਤੋਂ ਬੇਬੀ ਫਾਰਮੂਲਾ ਆ ਉਹ ਲਿਆਂਦਾ ਜਾ ਰਿਹਾ ਹੈ। ਵੀਕਐਂਡ ਦੇ ਉੱਤੇ ਮੈਕਸੀਕੋ ਤੋਂ ਵੀ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਹੋ ਰਹੀਆਂ ਸੀਗੀਆਂ ਵੀ ਇਹ ਜਿਹੜੀ ਕਿੱਲਤ ਆ ਸਿਰਫ ਤੇ ਸਿਰਫ ਅਮਰੀਕਾ ਦੇ ਵਿੱਚ ਦੇਖੀ ਜਾ ਰਹੀ ਆ। ਬਾਕੀ ਹੋਰ ਮੁਲਕਾਂ ਦੇ ਵਿੱਚ ਇਸ ਦੀ ਸ਼ਾਰਟੇਜ ਨਹੀਂ ਨਜ਼ਰ ਆ ਰਹੀ। ਉੱਥੇ ਆਇਲਸ ਬੇਬੀ ਫਾਰਮੂਲਾ ਦੇ ਨਾਲ ਭਰੇ ਪਏ ਸੀਗੇ, ਪਰ ਅਮਰੀਕਾ ਦੇ ਵਿੱਚ ਬਾਹਰਲੇ ਮੁਲਕ ਤੋਂ ਵੀ
ਜਿਹੜਾ ਬੇਬੀ ਫਾਰਮੂਲਾ ਆ ਉਹ ਪਹੁੰਚਣ ਦੇ ਲਈ ਬਹੁਤ ਸਾਰੀਆਂ ਰੈਗੂਲੇਸ਼ਨਸ ਤੇ ਪ੍ਰੋਸੈਸ ਹੈਗੇ ਆ, ਜਿਸ ਨੂੰ FDA ਨੇ ਹੁਣ ਤੇਜ਼ੀ ਦੇ ਨਾਲ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਆਪਰੇਸ਼ਨ ਫਲਾਈ ਫਾਰਮੂਲਾ ਦੇ ਤਹਿਤ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਅੱਜ ਅਨਾਉਂਸ ਕੀਤਾ ਆ ਕਿ ਜਿਸ ਹਿਸਾਬ ਨਾਲ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਪਾਣੀ ਦਾ ਬਚਾਅ ਨਹੀਂ ਕਰ ਰਹੇ ਤੇ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੋਊਗੀ, ਮੈਂਡੇਟਰੀ ਵਾਟਰ ਰਿਸਟ੍ਰਿਕਸ਼ਨਸ ਲੱਗਣਗੀਆਂ, ਜਿਹਦੇ ਵਿੱਚ ਕਾਫੀ ਜ਼ਿਆਦਾ ਫਾਈਨ ਵੀ ਹੋਊਗਾ। ਕੈਲੀਫੋਰਨੀਆ ਦੇ ਵਿੱਚ ਡਰਾਈ ਜਨਵਰੀ ਥਰੂ ਲੈ ਕੇ ਫਰਵਰੀ ਮਾਰਚ 3 ਮਹੀਨੇ ਡਰਾਈ ਗਏ ਆ। ਮੀਂਹ ਤੇ ਸਨੋਫਾਲ ਵੀ ਘੱਟ ਪਈ ਹੈਗੀ ਆ, ਜਿਹਦੇ ਕਰਕੇ ਲਗਾਤਾਰ ਤੀਜਾ ਸਾਲ ਹੋ ਗਿਆ ਕੈਲੀਫੋਰਨੀਆ ਡਰਾਊਟ ਦੇ ਵਿੱਚ ਚੱਲ ਰਿਹਾ ਹੈਗਾ ਆ। ਡੈਮੋਕ੍ਰੇਟਿਕ ਗਵਰਨਰ ਆਪਣੇ ਰਿਪਰੈਜ਼ੈਂਟੇਟਿਵਸ ਨੂੰ ਮਿਲੇ ਬਹੁਤ ਸਾਰੇ ਵਾਟਰ ਏਜੰਸੀਜ਼ ਦੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਜੋ ਏਰੀਏ ਦੇ ਵਿੱਚ ਜ਼ਿਆਦਾ ਪੋਪੂਲੇਸ਼ਨ ਆ, ਖਾਸ ਕਰਕੇ ਲਾਸ ਐਂਜਲਸ, ਸੈਨ ਡੀਗੋ ਤੇ ਸੈਨ ਫਰਾਂਸਿਸਕੋ ਏਰੀਆ, ਇੱਥੇ ਸਾਨੂੰ ਮੈਂਡੇਟਰੀ ਵਾਟਰ ਕੱਟਸ ਲਾਣੇ ਪੈਣਗੇ। ਜਿਹੜੇ ਆਫਿਸਸ ਆ ਜਾਂ ਤੁਹਾਡੇ ਘਰਾਂ ਦੇ ਗਰਾਸ ਆ, ਉਹਦੇ ਉੱਤੇ ਪਾਣੀ ਦੇ ਉੱਤੇ ਕੱਟ ਲਾਇਆ ਜਾਊਗਾ। ਜਦੋਂ ਪਿਛਲੀ ਵਾਰੀ ਡਰਾਊਟ ਆਇਆ ਸੀ ਸਨ 2012 ਤੋਂ ਲੈ ਕੇ 2016 ਤੱਕ, ਉਸ ਟਾਈਮ ਦੇ ਰਹਿ ਚੁੱਕੇ ਗਵਰਨਰ ਜੈਰੀ ਬਰਾਊਨ ਉਹਨਾਂ ਨੇ ਵੀ 25% ਮੈਂਡੇਟਰੀ ਕੱਟ ਪਾਣੀ ਦੇ ਵਿੱਚ ਕੀਤਾ ਸੀਗਾ। ਇਹ ਸਟੇਟ ਦੇ ਜਿੰਨੇ ਵੀ ਵਾਟਰ ਬੋਰਡ ਹੈਗੇ ਆ ਉਹਨਾਂ ਨੇ ਦੱਸਿਆ। ਵਾਟਰ ਏਜੰਸੀਜ਼ ਹੁਣ ਇਹ ਕਹਿੰਦੀਆਂ ਆ ਵੀ ਜੇ ਮੈਂਡੇਟਰੀ ਰਿਸਟ੍ਰਿਕਸ਼ਨ ਲਾਈ ਆ ਤੇ ਕਈ ਲੋਕਾਂ ਨੂੰ $10,000 ਪਰ ਡੇ ਦੇ ਹਿਸਾਬ ਨਾਲ ਵੀ ਜਿਹੜਾ ਫਾਈਨ ਆ ਉਹ ਹੋ ਸਕਦਾ ਹੈਗਾ। ਜਨਵਰੀ 2021 ਦੇ ਵਿੱਚ ਗਵਰਨਰ ਗੈਬਨ ਨਿਊਸਮ ਨੇ ਲੋਕਾਂ ਨੂੰ ਕਿਹਾ ਸੀ ਵੀ ਵਲੰਟੀਅਰਲੀ 15% ਪਾਣੀ ਆਪਣਾ ਯੂਜ਼ ਕਰਨਾ ਘੱਟ ਕਰ ਲਓ, ਖਾਸ ਕਰਕੇ ਆਊਟਸਾਈਡ, ਪਰ ਲੋਕਾਂ ਨੇ ਸੀਰੀਅਸਲੀ ਇਸ ਮਸਲੇ ਨੂੰ ਨਹੀਂ ਲਿਆ ਹੈਗਾ। ਸੋ ਹੁਣ ਜੇ ਗਵਰਨਰ ਮੈਂਡੇਟਰੀ ਲਾਉਂਦੇ ਹੈਗੇ ਆ ਤੇ ਫਾਈਨ ਬਹੁਤ ਜ਼ਿਆਦਾ ਹੋ ਸਕਦਾ ਹੈ। ਜੀ, ਦੱਸਿਆ ਜਾਂਦਾ ਆ ਕੈਲੀਫੋਰਨੀਆ ਦੇ ਵਾਟਰ ਰਿਸੋਰਸਿਸ ਬੋਰਡ ਦੇ ਤਹਿਤ ਇੰਡੋਰ ਰੈਜ਼ੀਡੈਂਸ਼ੀਅਲ ਵਾਟਰ ਯੂਜ਼ ਪਰ ਡੇ ਪਰ ਪਰਸਨ ਜਿਹੜਾ ਉਹ 50 ਗੈਲਨ ਤੱਕ, 48 ਗੈਲਨ ਤੱਕ ਦਾ ਹੈਗਾ ਆ। ਸੋ ਫੈਮਿਲੀ ਆਫ 4 ਕਹਿ ਸਕਦੇ ਹਾਂ ਵੀ ਫਿਰ 200 ਗੈਲਨ ਤੱਕ ਜਿਹੜੀ ਹੈ ਐਵਰੀ ਡੇ ਵਰਤਦੀ ਹੈਗੀ ਆ। ਸੋ ਕਹਿੰਦੇ ਵੀ ਇਸ ਦੀ ਹੁਣ ਬਚਤ ਕਰਨ ਦੀ ਆਪਾਂ ਨੂੰ ਕੋਸ਼ਿਸ਼ ਜ਼ਰੂਰੀ ਕਰਨੀ ਚਾਹੀਦੀ ਆ। ਸੋ ਪਾਣੀ ਵੈਸੇ ਵੀ ਜਿਹੜਾ ਬਚਾਉਣਾ ਚਾਹੀਦਾ, ਚਾਹੇ ਵਾਧੂ ਵੀ ਆਪਣੇ ਕੋਲ ਕਹਿੰਦੇ ਕਿਉਂ ਨਾ ਹੋਵੇ। ਆਊਟਡੋਰ ਵਾਟਰਿੰਗ ਦੇ ਉੱਤੇ ਕਹਿੰਦੇ ਵੀ ਲਿਮਿਟ ਲਾਓ। ਸ਼ਾਵਰਸ, ਨਹਾਉਣ ਦੇ ਲਈ ਪਾਣੀ ਦੀ ਘੱਟ ਵਰਤੋਂ ਕਰੋ। ਬਾਥ ਦੀ ਥਾਂ ਦੇ ਉੱਤੇ ਟੱਬ ਭਰ ਕੇ ਬਾਥ ਦੀ ਥਾਂ ਤੇ ਕਹਿੰਦੇ ਸ਼ਾਵਰਸ ਲਓ। ਤੇ ਬਾਹਰ ਜਿਹੜਾ ਹੁਣ ਧੋਣ ਵਾਲਾ ਕੰਮ ਆ, ਉਹ ਕਹਿੰਦੇ ਵੀ ਹੋਜ਼ ਦੇ ਨਾਲ, ਪੈਪ ਦੇ ਨਾਲ ਪਾਣੀ ਪਾਉਣ ਦੀ ਬਜਾਏ ਹੁਣ ਝਾੜੂ ਮਾਰ ਕੇ ਜਿਹੜਾ ਉਹ ਤੁਸੀਂ ਧੋਵੋ। ਤੇ ਕੱਪੜੇ ਧੋਣ ਲੱਗਿਆਂ ਮਸ਼ੀਨ ਭਰ ਕੇ ਜਿਹੜੀ ਉਹ ਪਾਣੀ ਜਿਹੜੀ ਉਹ ਵਰਤੋ, ਤਾਂ ਜੋ ਅੱਧੀ ਮਸ਼ੀਨ ਜਿਹੜੀ ਉਹ ਨਾ ਵਰਤੀ ਜਾਵੇ। ਸੋ ਇਸ ਟਾਈਮ ਸਵੀਅਰ ਕੰਡੀਸ਼ਨਸ US ਦੇ ਵਿੱਚ ਵੈਸਟ ਕੋਸਟ ਦੇ ਉੱਤੇ ਖਾਸ ਕਰਕੇ ਦੇਖੀਆਂ ਜਾ ਰਹੀਆਂ। ਕੈਲੀਫੋਰਨੀਆ ਦੇ ਲਈ ਕਾਫੀ ਜ਼ਿਆਦਾ ਪ੍ਰੋਬਲਮ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਹੈਗੀ ਆ। ਸੋ ਉਧਰ ਇੱਕ ਨਾਲ ਦੀ ਨਾਲ ਹਰਜੋਤ ਸਿੰਘ ਜੀ ਹੀਟ ਵੇਵ ਆ ਰਹੀ ਆ। ਇਸ ਟਾਈਮ ਆਉਣ ਵਾਲੇ 3 ਦਿਨ 100 ਡਿਗਰੀ ਦੇ ਇਰਦ ਗਿਰਦ ਤਾਪਮਾਨ ਜਿਹੜਾ ਉਹ ਘੁੰਮਦਾ ਰਹੇਗਾ। ਆਪਣੇ ਆਪ ਨੂੰ ਹਾਈਡਰੇਟ ਜਿਹੜਾ ਉਹ ਤੁਸੀਂ ਰੱਖਣਾ ਆ, ਪਾਣੀ ਬਚਾਉਣਾ ਵੀ ਆ ਤੇ ਆਪਣੇ ਸਰੀਰ ਦੇ ਵਿੱਚ ਪਾਣੀ ਪਾਉਣਾ ਵੀ ਆ, ਤਾਂ ਜੋ ਤੁਸੀਂ ਜਿਹੜੇ ਹੀਟ ਸਟ੍ਰੋਕ ਜਾਂ ਗਰਮੀ ਤੋਂ ਜਿਹੜੀ ਪਰੇਸ਼ਾਨੀ ਆ ਉਸ ਤੋਂ ਤੁਸੀਂ ਬਚਾ ਰੱਖ ਸਕੋ। ਖਾਸ ਕਰਕੇ ਖੇਤਾਂ 'ਚ ਕੰਮ ਕਰਨ ਵਾਲੇ ਜਾਂ ਬਾਹਰ ਕੰਮ ਕਰਨ ਵਾਲੇ ਇਸ ਚੀਜ਼ ਦਾ ਵਿਸ਼ੇਸ਼ ਧਿਆਨ ਰੱਖਣ। ਹੀਟ ਸਟ੍ਰੋਕ ਤੋਂ ਕਿੱਦਾਂ ਬਚ ਕੇ ਰਹਿਣਾ ਆ, ਉਸ ਦੀਆਂ ਜਿਹੜੀਆਂ ਸਾਰੀਆਂ ਆਪਣੇ ਵੱਲੋਂ ਤਰਤੀਬਾਂ ਲਾ ਕੇ ਰੱਖੋ। ਜੀ, ਅਗਲੀ ਖਬਰ ਪਾਲੋਸ ਵਰਡੇਸ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਭਈ ਇੱਕ ਕਲਿਫ ਜਿਹੜੀ ਚੋਟੀ ਆ ਪਹਾੜੀ, ਉੱਤੋਂ 4 ਜਾਣੇ ਡਿੱਗ ਪਏ ਤੇ ਇੱਕ ਜਾਣੇ ਦੀ ਮੌਤ ਵੀ ਹੋ ਗਈ ਆ। 3 ਜਾਣੇ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਇਹ ਪੁਲਿਸ ਦੇ ਕੈਪਟਨ ਸਟੀਵ ਬਾਰਬਰ, ਪਾਲੋਸ ਵਰਡੇ ਸਟੇਟ ਪੁਲਿਸ ਡਿਪਾਰਟਮੈਂਟ ਦੇ, ਉਹਨਾਂ ਨੇ ਦੱਸਿਆ ਹੈਗਾ। ਕਹਿੰਦੇ ਲਾਸ ਐਂਜਲਸ ਤੋਂ 25 ਸਾਲਾਂ ਦਾ ਨੌਜਵਾਨ, ਉਸ ਦੀ ਮੌਤ ਹੋ ਗਈ। 2 ਬੀਬੀਆਂ ਨੂੰ 에ਅਰਲਿਫਟ ਕੀਤਾ ਗਿਆ ਲੋਕਲ ਬੀਚ ਤੋਂ ਤੇ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗੇ ਆ। ਕਹਿੰਦੇ ਲਾਸ ਐਂਜਲਸ ਕਾਉਂਟੀ ਫਾਇਰ ਡਿਪਾਰਟਮੈਂਟ ਦੇ ਹੈਲੀਕਾਪਟਰਸ ਨੇ ਇਹਨਾਂ ਨੂੰ ਉੱਥੋਂ ਕੱਢਣ ਦੇ ਵਿੱਚ ਹੈਲਪ ਵੀ ਕੀਤੀ। ਅੱਜ ਕੱਲ੍ਹ ਗਰਮੀਆਂ ਦੇ ਵਿੱਚ ਬਹੁਤ ਵਾਰ ਆਪਾਂ ਸਮੁੰਦਰ ਦੇਖਣ ਚਲੇ ਜਾਂਦੇ ਹਾਂ, ਬਿਲਕੁਲ ਜਿਹੜੀਆਂ ਤਿੱਖੀਆਂ
ਚੋਟੀਆਂ ਹੁੰਦੀਆਂ ਉਹਨਾਂ ਤੋਂ ਥੋੜਾ ਫਰਕ ਰੱਖਣਾ ਚਾਹੀਦਾ। ਤੇ ਇਹ ਟ੍ਰੇਲ ਦੇ ਰਾਹੀਂ ਉੱਥੇ ਚਲੇ ਗਏ ਤੇ 300 ਫੁੱਟ ਡੂੰਘਾ ਥੱਲੇ ਪੈਸੀਫਿਕ ਓਸ਼ਨ ਦੇ ਵਿੱਚ ਡਿੱਗ ਪਏ। ਜੀ, ਬਿਲਕੁਲ। ਸੋ ਇਹ ਕਾਫੀ ਜਿਹੜਾ ਮਾੜੀ ਮੰਦਭਾਗੀ ਘਟਨਾ ਜਿਹੜੀ ਹੈ ਵਾਪਰੀ ਆ। ਸੋ ਜਿੱਥੇ ਵੀ ਤੁਸੀਂ ਆਉਂਦੇ ਜਾਂਦੇ ਆ, ਧਿਆਨ ਰੱਖੋ। ਕਈ ਵਾਰੀ ਨਹੀਂ ਜਿਹੜਾ ਉਹ ਪਤਾ ਲੱਗਦਾ। ਆਪਾਂ ਦੇਖ ਰਹੇ ਹਾਂ ਜੋਸਫ ਜੀ, ਆਪਣੇ ਗਵਾਂਢੀ ਮੁਲਕ ਕੈਨੇਡਾ ਤੋਂ ਕਿੱਦਾਂ ਦੀਆਂ ਖਬਰਾਂ ਆਉਂਦੀਆਂ, ਨਹਿਰਾਂ ਦੇ ਵਿੱਚ, ਦਰਿਆਵਾਂ ਦੇ ਵਿੱਚ ਆਪਣੇ ਬਹੁਤ ਸਾਰੇ ਜਿਹੜੇ ਮੁੰਡੇ ਆ, ਬੱਚੇ ਆ, ਉਹ ਰੁੜ ਜਾਂਦੇ ਨੇ। ਪਾਣੀ ਕਈ ਵਾਰੀ ਦੇਖਣ ਨੂੰ ਇਦਾਂ ਘੱਟ ਲੱਗਦਾ। ਜਿਹੜੀ ਵੀ ਥਾਂ ਦੇ ਉੱਤੇ ਜਾਓ, ਸਿਕਿਉਰਿਟੀ, ਆਪਣੀ ਸੇਫਟੀ ਜਿਹੜੀ ਉਹ ਮਸਟ ਆ, ਉਹ ਫਸਟ ਤੇ ਉਹ ਮਸਟ ਆ। ਉਹ ਸੋ ਭਾਈ ਉਹਦੇ ਵਿੱਚ ਕੋਈ ਵੀ ਚੀਜ਼ ਦਾ ਕਹਿ ਲਓ ਵੀ ਖਿਲਵਾੜ ਨਹੀਂ ਹੋਣਾ ਚਾਹੀਦਾ। ਇਹ ਕੋਈ ਪਹਿਲੀ ਖਬਰ ਨਹੀਂ ਆ। ਤੇ ਬਹੁਤ ਵਾਰੀ ਕੋਈ ਸੈਲਫੀ ਖਿੱਚਦਾ, ਕੋਈ ਕੁਛ ਕਰਦਾ, ਗਾਂਹ ਹੋ ਕੇ ਦੇਖਦਾ, ਤੇ ਉਹ ਇਦਾਂ ਦੇ ਐਕਸੀਡੈਂਟ ਦੇ ਵਿੱਚ, ਦੁਰਘਟਨਾ ਦੇ ਵਿੱਚ ਜਾ ਪੈਂਦਾ ਆ, ਜਿਸ ਕਰਕੇ ਜਾਨ ਤੱਕ ਵੀ ਜਿਹੜੀ ਉਹ ਚਲੀ ਜਾਂਦੀ ਆ। ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ, ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ, ਸੈਂਟਾ ਐਨਾ ਦੇ ਵਿੱਚੋਂ। ਉੱਥੇ ਦੇ ਇੱਕ ਟਾਫਟ ਐਲੀਮੈਂਟਰੀ ਸਕੂਲ ਦੇ ਲਾਗੇ ਕਹਿੰਦੇ ਵੀ ਇੱਕ ਡਰਾਈਵਰ ਨੇ 3 ਬੱਚਿਆਂ ਨੂੰ ਸਾਈਡ ਵਾਕ ਦੇ ਉੱਤੇ ਹਿੱਟ ਜਿਹੜਾ ਉਹ ਕਰ ਦਿੱਤਾ। ਸਕੂਲ ਕੈਂਪਸ ਦੇ ਵਿੱਚ ਕਹਿੰਦੇ ਕਰਬ ਦੇ ਉੱਤੇ ਆਪਣੀ ਗੱਡੀ ਜਿਹੜੀ ਉਸਨੇ ਚਾੜ ਦਿੱਤੀ, ਜਿਸ ਕਰਕੇ 3 ਬੱਚਿਆਂ ਦੇ ਵਿੱਚ ਜਾ ਲੱਗੀ। ਬੱਚੇ ਜਿਹੜੇ ਆ ਉਹ ਇਸ ਟਾਈਮ ਸਟੇਬਲ ਕੰਡੀਸ਼ਨ ਦੇ ਵਿੱਚ ਦੱਸੇ ਜਾਂਦੇ ਨੇ, ਪਰ ਜ਼ੇਰੇ ਇਲਾਜ ਨੇ। ਜੇਸਨ ਗਜ਼ਮੈਨ 26 ਸਾਲਾਂ ਦਾ, ਵੈਲੈਂਸੀਆ ਦਾ ਰਹਿਣ ਵਾਲਾ, ਉਸ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਸੋ ਇਹ ਜਿਹੜੇ ਕਹਿੰਦੇ ਆ ਵੀ ਇਸ ਬੰਦੇ ਦੀ ਕਾਰ ਦੇ ਵਿੱਚੋਂ ਹੋਰ ਵੀ ਕਈ ਜਿਹੜੀਆਂ ਡਿਵਾਈਸਿਸ ਜਿਹੜੀਆਂ ਆ ਉਹ ਪ੍ਰਾਪਤ ਹੋਈਆਂ ਆ। ਇਹ ਬੰਦੇ ਨੇ ਉੱਥੇ ਦਾ ਰੈਸਟ ਰੂਮ ਯੂਜ਼ ਕਰਨ ਦੇ ਲਈ ਟ੍ਰੈਸਪਾਸ ਵੀ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸੇ ਦੇ ਦੌਰਾਨ ਹੀ ਇਸ ਨੇ ਕਰਬ ਦੇ ਉੱਤੇ ਗੱਡੀ ਜਿਹੜੀ ਉਹ ਚਾੜੀ ਤੇ 4 ਬੱਚਿਆਂ ਨੂੰ 3 ਬੱਚਿਆਂ ਨੂੰ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਮਾਰ ਦਿੱਤਾ, ਟੱਕਰ ਮਾਰੀ। ਅਗਲੀ ਖਬਰ ਵੀ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ। ਕਹਿੰਦੇ ਵੀ ਇੱਕ ਘੋੜਿਆਂ ਦਾ ਰੋਡੀਓ ਮੈਚ ਚੱਲ ਰਿਹਾ ਸੀ। ਬੁੱਲ ਜਿੱਥੇ ਹੁੰਦੇ, ਸੌਰੀ ਘੋੜੇ ਨਹੀਂ। ਤੇ ਇਹਦੇ ਵਿੱਚ ਇੱਕ ਰੋਡੀਓ ਬਾਹਰ ਜੰਪ ਕਰ ਗਿਆ, ਜਿਹਦੇ ਨਾਲ ਕਈ ਲੋਕਾਂ ਦੇ ਸੱਟਾਂ ਲੱਗ ਗਈਆਂ। ਇਹ ਖਬਰ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਆ। ਰੈਡਿੰਗ ਰੋਡੀਓ ਐਸੋਸੀਏਸ਼ਨ ਉਹਨਾਂ ਨੇ ਫੇਸਬੁੱਕ ਪੇਜ ਦੇ ਉੱਤੇ ਦੱਸਿਆ ਵੀ ਲੱਕਲੀ ਕਿਸੇ ਦੇ ਸੱਟ ਨਹੀਂ ਲੱਗੀ। ਜਿਹੜੇ ਬੁੱਲ ਸੀ ਉਹ ਫੈਂਸ ਨੂੰ ਟੱਪ ਗਿਆ ਤੇ ਕਰਾਊਡ, ਜਿਹੜੇ ਲੋਕ ਸਪੈਕਟੇਟਰਸ ਜਿਹੜੇ ਦੇਖ ਰਹੇ ਸੀ, ਉਹਨਾਂ ਦੇ ਉੱਤੇ ਚੜ ਗਿਆ। ਤੇ ਉਸ ਤੋਂ ਬਾਅਦ ਉਹ 1 ਮੀਲ ਦੇ ਡਿਸਟੈਂਸ ਤੋਂ ਅਰੀਨਾ ਦਾ ਸੀ, ਉੱਥੋਂ ਉਸ ਨੂੰ ਫੜਿਆ ਗਿਆ। ਕੈਂਸਰ ਪੇਸ਼ੈਂਟਸ ਦੇ ਲਈ ਇੱਕ ਨਵੀਂ ਐਕਸਪੈਰੀਮੈਂਟਲ ਕੈਂਸਰ ਕਿਲਿੰਗ ਵਾਇਰਸ ਆ, ਉਸ ਦਾ ਜਿਹੜੇ ਸਾਇੰਸਦਾਨ ਨੇ, ਸਾਇੰਟਿਸਟ ਆ, ਉਹ ਜੋ ਇਸ ਐਕਸਪੈਰੀਮੈਂਟਲ ਕੈਂਸਰ ਕਿਲਿੰਗ ਵਾਇਰਸ ਦੇ ਉੱਤੇ ਕੰਮ ਕਰ ਰਹੇ ਆ। ਕਹਿੰਦੇ ਵੀ ਪਹਿਲੇ ਪੇਸ਼ੈਂਟ ਦੇ ਵਿੱਚ ਇਹ ਇੰਜੈਕਸ਼ਨ ਲਾਇਆ ਗਿਆ ਆ, ਹਿਊਮਨ ਪੇਸ਼ੈਂਟ ਦੇ ਵਿੱਚ। ਕਹਿੰਦੇ ਵੀ ਸਾਇੰਸਦਾਨਾਂ ਨੂੰ ਇਹ ਉਮੀਦ ਆ ਵੀ ਇਸ ਕੈਂਸਰ ਕਿਲਿੰਗ ਵਾਇਰਸ ਦੇ ਵਿੱਚ ਸਫਲਤਾ ਪ੍ਰਾਪਤ ਹੋਏਗੀ। ਇਹ ਡਰੱਗ ਕੈਂਡੀਡੇਟ, ਜਿਸ ਦਾ ਨਾਮ CF33-HNIS ਵੈਕਸੀਨੀਆ, ਜਿਸ ਨੂੰ ਔਨਕੋਲੋਟਿਕ ਵਾਇਰਸ ਵੀ ਆਖਿਆ ਜਾਂਦਾ ਆ, ਇਹ ਜੈਨੇਟਿਕਲੀ ਮੋਡੀਫਾਈਡ ਵਾਇਰਸ ਆ, ਜਿਹੜਾ ਕਿ ਸਿਰਫ ਕੈਂਸਰ ਸੈਲਜ਼ ਨੂੰ ਅੰਦਰੋਂ ਜਾ ਕੇ ਇਨਫੈਕਟ ਕਰੂਗਾ ਤੇ ਕੈਂਸਰ ਸੈਲਜ਼ ਨੂੰ ਬਰਸਟ ਕਰ ਦਊਗਾ, ਪਾੜ ਦਊਗਾ, ਜਿਸ ਦੇ ਫਟਣ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਕੈਂਸਰ ਕਿਲਿੰਗ ਵਾਇਰਸ ਆ, ਆਪਣੇ ਆਪ ਨੂੰ ਉਹ ਮਲਟੀਪਲ ਆਪਣੇ ਸੈਲਜ਼ ਜਿਹੜੇ ਉਹ ਹੋਰ ਬਣਾਊਗਾ, ਹੋਰ ਵਾਇਰਸ ਜਿਹੜੇ ਉਹ ਬਣਨਗੇ, ਤੇ ਸਰੀਰ ਦੇ ਵਿੱਚ ਜੇ ਹੋਰ ਕੈਂਸਰ ਸੈਲਜ਼ ਹੈਗੇ ਆ, ਉਹਨਾਂ ਉੱਤੇ ਵੀ ਅਟੈਕ ਕਰਕੇ ਕੈਂਸਰ ਨੂੰ ਖਤਮ ਕਰ ਸਕਦਾ ਆ। ਇੱਦਾਂ ਦੀ ਰਿਸਰਚ ਪਹਿਲੋਂ ਐਨੀਮਲਸ ਦੇ ਉੱਤੇ ਕੀਤੀ ਗਈ ਆ, ਤੇ ਇਸ ਰਿਸਰਚ ਦੇ ਵਿੱਚ ਇਹ ਪਾਇਆ ਗਿਆ ਸੀਗਾ ਵੀ ਇਸ ਡਰੱਗ ਦੇ ਨਾਲ ਇਮਿਊਨ ਸਿਸਟਮ ਅਜਿਹੇ ਵਾਇਰਸ ਪੈਦਾ ਕਰਨ ਦੇ ਵਿੱਚ ਕਾਮਯਾਬ ਹੁੰਦਾ ਆ ਤੇ ਹੰਟ ਕਰਦਾ ਆ ਸਰੀਰ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਛਿਪੇ ਕੈਂਸਰ ਸੈਲਜ਼ ਨੂੰ, ਤੇ ਬਾਅਦ ਦੇ ਵਿੱਚ ਕੈਂਸਰ ਤੋਂ ਜਿਹੜੇ ਐਨੀਮਲ ਆ ਉਹ ਉਸ ਤੋਂ ਬਚ ਜਾਂਦੇ ਨੇ। ਸੋ ਹੋਪਫੁਲੀ ਇਹ ਜਿਹੜਾ ਕੈਂਸਰ ਕਿਲਿੰਗ ਵਾਇਰਸ ਦਾ ਇਹ ਟਰਾਇਲ ਸਫਲ ਹੋਵੇ, ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਹਰ ਸਾਲ ਹਜ਼ਾਰਾਂ ਹੀ ਲੱਖਾਂ ਹੀ ਲੋਕ ਦੁਨੀਆ ਭਰ ਦੇ ਵਿੱਚ
ਕੈਂਸਰ ਦੇ ਕਰਕੇ ਆਪਣੀ ਜਾਨ ਗਵਾ ਬੈਂਦੇ ਆ ਜਾਂ ਬਹੁਤ ਹੋਰ ਜਿਹੜੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਾਹਮਣਾ ਕਰਨਾ ਪੈਂਦਾ ਆ। ਜੀ। ਅਗਲੀ ਖਬਰ ਵੱਲ ਜਾਈਏ, ਕਹਿੰਦੇ ਵੀ ਬੇ ਏਰੀਏ ਦੇ 2 ਵੱਡੇ ਸ਼ਹਿਰ ਟੌਪ ਲਿਸਟ ਦੇ ਵਿੱਚ ਆਏ ਹੈਗੇ ਆ। ਵੀ ਇੱਥੇ ਰਹਿਣਾ ਬਹੁਤ ਵਧੀਆ ਹੈਗਾ। ਯੂਐਸ ਨਿਊਜ਼ ਤੇ ਵਰਲਡ ਰਿਪੋਰਟ ਦੇ ਮੁਤਾਬਕ ਬੈਸਟ ਪਲੇਸਿਸ ਟੂ ਲਿਵ ਇਨ ਯੂਐਸਏ, ਉਹਨਾਂ ਨੇ 150 ਸ਼ਹਿਰਾਂ ਦੀ ਲਿਸਟ ਜਾਰੀ ਕੀਤੀ ਆ ਸੰਨ 2022 ਤੋਂ ਲੈ ਕੇ 2023 ਦੇ ਵਿੱਚ, ਤੇ ਸੈਨੋਜ਼ੇ 5ਵੇਂ ਨੰਬਰ ਦੇ ਉੱਤੇ ਆਇਆ ਹੈਗਾ। ਸੋ ਇਹਦੇ ਵਿੱਚ ਉਹਨਾਂ ਨੇ ਬਈ ਕਈ ਚੀਜ਼ਾਂ ਕਾਊਂਟ ਕੀਤੀਆਂ, ਜਿਸ ਤਰ੍ਹਾਂ ਅਫੋਰਡੇਬਿਲਿਟੀ, ਡਿਜ਼ਾਇਰੇਬਿਲਿਟੀ, ਕੁਆਲਿਟੀ ਆਫ ਲਾਈਫ ਤੇ ਜੌਬ ਮਾਰਕੀਟ। ਸਿਟੀ ਆਫ ਸੈਨੋਜ਼ੇ ਨੇ ਆਪਣਾ ਸਕੋਰ ਵੀ ਜਿਹੜਾ 10 ਵਿੱਚੋਂ 6.70 ਰਿਸੀਵ ਕੀਤਾ ਆ। ਸੈਨ ਫਰਾਂਸਿਸਕੋ 10ਵੇਂ ਨੰਬਰ ਦੇ ਉੱਤੇ ਆਇਆ ਹੈਗਾ। ਸੋ ਇਹ 2 ਵੱਡੇ ਸ਼ਹਿਰ ਬੇ ਏਰੀਏ ਦੇ ਪਹਿਲੇ 10 ਦੇ ਵਿੱਚ ਆਏ ਆ ਵੀ ਜਿੱਥੇ ਰਹਿਣ ਦੇ ਲਈ ਇਹ ਬਹੁਤ ਵਧੀਆ ਹੈਗੇ ਆ। ਦੂਸਰੇ ਪਾਸੇ ਇਹ ਵੀ ਇੱਕ ਬਹੁਤ ਵੱਡੀ ਖਬਰ ਆ ਰਹੀ ਆ ਵੀ ਸੰਨ 2021 ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਦੇ ਵਿੱਚੋਂ ਲੋਕ ਮੂਵ ਹੋਏ ਹੈਗੇ ਆ। ਈਵਨ ਕੈਲੀਫੋਰਨੀਆ ਦੀ ਪੋਪੂਲੇਸ਼ਨ ਘਟੀ ਵੀ ਹੈਗੀ ਆ। ਹੁਣ ਕੈਲੀਫੋਰਨੀਆ ਦੀ ਪੋਪੂਲੇਸ਼ਨ 39.19 ਮਿਲੀਅਨ ਆ, ਜੋ ਕਿ 1,17,552, 0.3% ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈਗੀ ਆ। ਬੇ ਏਰੀਏ ਦੇ ਵਿੱਚ ਟੋਟਲ ਪੋਪੂਲੇਸ਼ਨ 7.61 ਮਿਲੀਅਨ ਆ, ਜਿਹੜੀ ਕਿ 50,434 ਲੋਕ ਘੱਟ ਆ ਪਿਛਲੇ ਸਾਲਾਂ ਦੇ ਦੌਰਾਨ। ਸੈਨੋਜ਼ੇ ਦੀ ਪੋਪੂਲੇਸ਼ਨ 9,76,482 ਆ, ਇਹ ਵੀ 14,662 ਪਿਛਲੇ ਸਾਲ ਨਾਲੋਂ ਘੱਟ ਆ। ਸੈਨ ਫਰਾਂਸਿਸਕੋ ਦੀ ਪੋਪੂਲੇਸ਼ਨ 8,42,754 ਆ, ਇਹ 6721 ਘੱਟ ਹੈਗੀ ਆ। ਫਰੀਮਾਉਂਟ ਦੇ ਵਿੱਚ ਪੋਪੂਲੇਸ਼ਨ ਵਧੀ ਆ, ਜਿੱਥੇ ਦੀ ਪੋਪੂਲੇਸ਼ਨ ਹੁਣ 2,29,476 ਹੈਗੀ ਆ। 604 ਲੋਕਾਂ ਦੀ ਪੋਪੂਲੇਸ਼ਨ ਉਹਦੇ ਵਿੱਚ ਵਧੀ ਹੈਗੀ ਆ। ਜੀ ਜੀ। ਟਰੰਪ ਉਹਨਾਂ ਦਾ ਥਾਪੜਾ ਪ੍ਰਾਪਤ ਸਾਬਕਾ ਸੈਨੇਟਰ ਡੇਵਿਡ ਪਰਡਿਊ ਜਾਰਜੀਆ ਦੀ ਜਿਹੜੀ ਉੱਥੇ ਦੀ ਗਵਰਨਰ ਵਾਲੀ ਰੇਸ ਆ, ਪ੍ਰਾਇਮਰੀ ਆ, ਉਸ ਦੇ ਵਿੱਚ ਮੈਦਾਨ 'ਚ ਉਤਰੇ ਸੀਗੇ, ਪਰ ਉਹਨਾਂ ਨੇ ਆਪਣਾ ਜਿਹੜਾ ਕੈਂਪੇਨ ਆ ਉਸ ਨੂੰ ਅੱਜ ਖਤਮ ਕਰ ਦਿੱਤਾ। ਪਰਡਿਊ ਉਹਨਾਂ ਨੇ ਜਿਹੜੀ ਡੈਮੋਕ੍ਰੇਟ ਕੰਟੈਂਡਰ ਹੈਗੀ ਆ ਸਟੇਸੀ ਐਬਰਾਹਮਸ, ਉਸ ਦੇ ਖਿਲਾਫ ਵੀ ਕਈ ਤਰੀਕੇ ਦੇ ਬਿਆਨ ਜਿਹੜੇ ਉਹ ਦਿੰਦੇ ਰਹੇ ਆ। ਡੇਵਿਡ ਪਰਡਿਊ ਨੂੰ ਲੱਗਦਾ ਸੀਗਾ ਵੀ ਸ਼ਾਇਦ ਉਹ ਜਿਹੜੇ ਇਸ ਟਾਈਮ ਇਨਕੰਬੈਂਟ ਹੈਗੇ ਨੇ ਜਿਹੜੇ ਗਵਰਨਰ ਬ੍ਰਾਇਨ ਕੈਂਪ, ਉਹਨਾਂ ਨੂੰ ਪ੍ਰਾਇਮਰੀ ਵਿੱਚ ਹਰਾ ਕੇ ਮੇਨ ਕੰਟੈਂਡਰ ਨਵੰਬਰ ਦੀਆਂ ਇਲੈਕਸ਼ਨ ਦੇ ਵਿੱਚ ਬਣਨਗੇ। ਉਧਰ ਗਵਰਨਰ ਬ੍ਰਾਇਨ ਕੈਂਪ ਉਹਨਾਂ ਦੀ ਕੈਂਪੇਨ ਦੇ ਵਿੱਚ ਸਾਥ ਦੇ ਰਹੇ ਨੇ ਟਰੰਪ ਹੁਣਾਂ ਦੇ ਮੌਕੇ ਰਹੇ ਉਪ ਰਾਸ਼ਟਰਪਤੀ ਜਿਹੜੇ ਮਾਈਕ ਪੈਂਸ। ਸੋ ਇਸ ਟਾਈਮ ਇਹ ਆਮੋ ਸਾਹਮਣੇ ਮੁਕਾਬਲਾ ਜਿਹੜਾ ਉਹਨਾਂ ਦਾ ਰਿਹਾ ਆ, ਤੇ ਇਸ ਥਾਂ ਦੇ ਉੱਤੇ ਜਿਹੜੇ ਬ੍ਰਾਇਨ ਕੈਂਪ ਕਹਿ ਸਕਦੇ ਆ ਵੀ ਰਿਪਬਲਿਕਨ ਪ੍ਰਾਇਮਰੀ ਦੇ ਵਿੱਚ ਅੱਗੇ ਜਿਹੜੇ ਆ ਉਹ ਜਾਣਗੇ, ਤੇ ਲੱਗਦਾ ਹੈ ਵੀ ਉਧਰੋਂ ਡੈਮੋਕ੍ਰੇਟ ਪਾਰਟੀ ਵੱਲੋਂ ਸਟੇਸੀ ਐਬਰਾਹਮਸ, ਜਿਨ੍ਹਾਂ ਦਾ ਪਿਛਲੀ ਵਾਰੀ ਹਰਜੋਤ ਸਿੰਘ ਜੀ ਉੱਥੋਂ ਦੀਆਂ ਗਵਰਨਰ ਦੀ ਇਲੈਕਸ਼ਨ ਦੇ ਵਿੱਚ ਕਾਫੀ ਕੜਾ ਜਿਹੜਾ ਮੁਕਾਬਲਾ ਰਿਹਾ ਸੀਗਾ, ਤੇ ਬ੍ਰਾਇਨ ਕੈਂਪ ਥੋੜੀਆਂ ਹੀ ਵੋਟਾਂ ਦੇ ਨਾਲ ਜਿੱਤੇ ਸੀਗੇ। ਸੋ ਇਸ ਵਾਰ ਦੇਖਦੇ ਹਾਂ ਉੱਥੇ ਕਿੱਦਾਂ ਦਾ ਮੁਕਾਬਲਾ ਦੇਖਣ ਨੂੰ ਮਿਲੂਗਾ। ਪਰ ਪਰਡਿਊ ਆਪਣੇ ਜਿਹੜਾ ਸਿਆਸੀ ਕਰੀਅਰ ਆ ਜਾਰਜੀਆ ਦੀ ਗਵਰਨਰਸ਼ਿਪ ਦੇ ਲਈ, ਉਸ ਨੂੰ ਹਾਲ ਦੀ ਘੜੀ ਉਹਨਾਂ ਨੂੰ ਇੱਥੇ ਵਿਰਾਮ ਲਾਉਣਾ ਪੈ ਰਿਹਾ ਆ। ਜੀ। ਅਗਲੀ ਖਬਰ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਸਦਰਨ ਬੈਪਟਿਸਟ ਕਨਵੈਨਸ਼ਨ ਲੀਡਰਸ ਦੇ ਉੱਤੇ ਚਾਰजेस ਲੱਗ ਰਹੇ ਆ। ਕਹਿੰਦੇ ਵੀ ਜਿਹੜੇ ਸੈਕਸ਼ੂਅਲ ਅਬਿਊਜ਼ ਦੇ ਚਾਰजेस ਲੱਗੇ ਸੀ ਬੱਚਿਆਂ ਵੱਲੋਂ, ਉਹਨਾਂ ਨੂੰ ਮਿਸ ਹੈਂਡਲ ਕੀਤਾ ਗਿਆ ਹੈਗਾ ਸਦਰਨ ਬੈਪਟਿਸਟ ਕਨਵੈਨਸ਼ਨਸ ਲੀਡਰ ਵੱਲੋਂ। ਇਹ ਅੱਜ ਸਟੇਟਮੈਂਟ ਇੱਕ ਜਾਰੀ ਹੋਈ ਹੈਗੀ ਆ। ਗਾਈਡ ਸਪੌਟ ਸੋਲਿਊਸ਼ਨਸ ਨੇ ਜੋ ਸਰਵਾਈਵਰ ਸੀਗੇ ਜਿਨ੍ਹਾਂ ਨੂੰ ਅਬਿਊਜ਼ ਕੀਤਾ ਗਿਆ ਸੀ ਇਸ ਚਰਚ ਦੇ ਵਿੱਚ, ਜਦੋਂ ਉਹ ਉੱਥੇ ਰਹਿੰਦੇ ਸੀ ਜਾਂ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਕਰਦੇ ਸੀ, ਉਹਨਾਂ ਦੇ ਅਗੇਂਸਟ ਗਾਈਡ ਸਪੌਟ ਸੋਲਿਊਸ਼ਨਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈਗੀ ਆ। ਤੇ ਕਹਿੰਦੇ ਵੀ ਬਹੁਤ ਸਾਰੀਆਂ ਇੰਸੀਡੈਂਟ ਆ ਰਹੀਆਂ ਜਿੱਥੇ ਬੱਚਿਆਂ ਨੂੰ ਮਲੈਸਟ ਕੀਤਾ ਗਿਆ ਤੇ ਹੋਰ ਅਬਿਊਜ਼ ਵੀ ਜਿਹੜਾ ਕੀਤਾ ਗਿਆ ਹੈਗਾ ਆ। ਪਰ ਚਰਚ ਦੀ ਲੀਡਰਸ਼ਿਪ ਇਹਦੇ ਬਾਰੇ ਚੁੱਪ ਹੈਗੀ ਆ। SBC ਲਾਰਜੈਸਟ ਪ੍ਰੋਟੈਸਟੈਂਟ ਡਿਨੋਮੀਨੇਸ਼ਨ ਹੈਗੀ ਯੂਨਾਈਟਿਡ ਸਟੇਟਸ ਦੇ ਵਿੱਚ, ਜਿਹਦੇ 14 ਮਿਲੀਅਨ ਦੇ ਕਰੀਬ ਮੈਂਬਰਸ ਹੈਗੇ ਆ ਤੇ 47,000 ਦੇ ਕਰੀਬ ਚਰਚਸ ਆ। ਜੀ। ਹਰਜੋਤ ਸਿੰਘ ਜੀ, ਖਬਰਾਂ ਦਾ ਸਮਾਂ ਵੀ ਜਿਹੜਾ ਉਹ ਸਮਾਪਤ ਹੈਗਾ ਆ, ਤੇ ਅੱਜ ਇਕੋਨਮੀ ਦੇ ਬਾਬਤ ਸਟਾਕ ਮਾਰਕੀਟ ਦੇ ਲਈ
ਜਿਹੜੀ ਉਹ ਗੁੱਡ ਨਿਊਜ਼ ਆਪਾਂ ਕਹਿ ਸਕਦੇ ਹਾਂ। ਪਿਛਲੇ ਕਈ ਦਿਨਾਂ ਦੀ ਲਗਾਤਾਰ ਗਿਰਾਵਟ ਤੋਂ ਬਾਅਦ 'ਚ ਅੱਜ ਸਟਾਕ ਮਾਰਕੀਟ ਥੋੜ੍ਹੀ ਹਰਿਆਲੀ ਦੇ ਵਿੱਚ ਪੋਜ਼ੀਟਿਵ ਜਿਹੜੇ ਉਹ ਬੰਦ ਹੋਏ ਆ ਅੱਜ ਦੀ ਕਲੋਜ਼ਿੰਗ ਤੋਂ ਬਾਅਦ 'ਚ। ਡਾਵ ਜੋਨਸ ਨੇ ਤਕਰੀਬਨ 2% ਗੇਨ ਕੀਤੇ ਫਰਾਈਡੇ ਦੀ ਐਂਡ ਤੋਂ ਬਾਅਦ 'ਚ। 618 ਪੁਆਇੰਟ ਵੱਧ ਕੇ 31,880 ਤੇ ਬੰਦ ਹੋਇਆ। S&P ਦੇ ਵਿੱਚ ਵੀ 72 ਪੁਆਇੰਟਾਂ ਦਾ ਇਜ਼ਾਫਾ ਹੋਇਆ। 3974 ਦੇ ਉੱਤੇ ਇਹ ਬੰਦ ਹੋਏ। ਨੈਸਡੈਕ 181 ਪੁਆਇੰਟ ਵੱਧ ਕੇ 11,535 ਤੇ ਬੰਦ ਹੋਇਆ। ਸੋਨੇ ਦਾ ਭਾਅ $1,852 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $110 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 2.83% ਦੇ ਉੱਤੇ ਰਹੀ ਤੇ ਬਿਟਕੋਇਨ 29,131 ਪੁਆਇੰਟ ਤੇ ਰਿਹਾ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 77 ਰੁਪਏ ਤੇ 53 ਪੈਸੇ ਦੇ ਬਰਾਬਰ ਰਹੀ ਹੈ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਹੈ। ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।